ਹੁਣ ਰੁਕ ਕਰੀਏ ਖਬਰਾਂ ਦਾ ਤਾਂ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਜਿਸ ਤਰੀਕੇ ਦੇ ਨਾਲ ਮਾਘੀ ਦੇ ਦੌਰਾਨ ਹੋਈਆਂ ਕਾਨਫਰੰਸਾਂ ਦੱਸਦੀਆਂ ਸੀ ਵੀ ਤਕਰੀਬਨ 27 ਦੀ ਹੁਣ ਤਿਆਰੀ ਹੈ। ਹਰ ਪਾਰਟੀ ਨੇ ਜਿਹਨੇ ਵੀ ਉੱਥੇ ਆਪਣੀ ਸਟੇਜ ਲਾਈ ਉਹਨੇ 27 ਨੂੰ ਹੀ ਟੱਚ ਕੀਤਾ ਵੀ ਭਾਈ ਹੁਣ 27 ਚ ਆਹ ਕਰਾਂਗੇ, ਉਹ ਕਰਨਾ ਹੈ, ਸਾਨੂੰ ਚੁਣ ਲਓ, ਐ ਕਰ ਲਓ। ਤੇ 27 ਦਾ ਵਿਗਲ ਵੱਜਦਿਆਂ ਹੀ ਹੁਣ ਬੀਜੇਪੀ ਵੀ ਐਕਸ਼ਨ ਚ ਆ ਗਈ ਹੈ। ਹਰਿਆਣੇ ਵਾਲੇ ਮੁੱਖ ਮੰਤਰੀ ਸਾਹਿਬ ਖਾਸੀ ਦਿਲਚਸਪੀ ਪੰਜਾਬ 'ਚ ਦਿਖਾ ਰਹੇ ਨੇ ਤੇ ਅੱਜ ਕਹਿੰਦੇ ਕੁਝ ਲੋਕਾਂ ਨੂੰ ਸ਼ਾਮਲ ਕੀਤਾ। ਇਹ ਦਲ ਬਦਲੀਆਂ ਜਿਹੜੀਆਂ ਹੋਈਆਂ ਨੇ, ਇਹਨੂੰ ਕਿਵੇਂ ਵੇਖਿਆ ਜਾਵੇ? 27 ਦੀ ਚੋਟ ਪਹਿਲੀ ਮਾਰਤੀ ਭਾਜਪਾ ਨੇ ਜੀ। ਬਿਲਕੁਲ ਗੁਰਪ੍ਰੀਤ, ਜਿੱਦਾਂ ਆਪਣਾ ਕਿਆਫਾ ਸੀ ਕਿ 2026 ਚੜ੍ਹਦਿਆਂ ਸਿਆਸੀ ਉਤਲ ਪੁਤਲ ਸ਼ੁਰੂ ਹੋ ਜਾਏਗੀ, ਅਤੇ ਜੀ ਸਭ ਤੋਂ ਜ਼ਰੂਰੀ ਗੱਲ ਜਿਹੜੀ ਆਪਾਂ ਕਹਿ ਰਹੇ ਸੀ, ਮੈਂ ਇਸ ਗੱਲ ਤੇ ਹਾਲਾਂਕਿ ਅੱਜ ਵੀ ਥੋੜਾ ਜਿਹਾ ਡਾਊਟਫੁਲ ਹੈ, ਪਰ ਫਿਰ ਜੀ ਵੀ ਕਿਤੇ ਨਾ ਕਿਤੇ ਪਤਾ ਨਹੀਂ, ਉਹ ਲੱਗਦਾ ਕਿ ਸ਼ਾਇਦ ਭਾਜਪਾ ਬਾਉਂਸ ਬੈਕ ਇੱਥੇ ਕਿਤੇ ਨਾ ਕਿਤੇ ਕਰ ਸਕਦੀ ਆ। ਬਾਉਂਸ ਬੈਕ ਜੀ ਤੋਂ ਭਾਵ ਕੀ ਆ ਕਿ ਕੋਈ ਵੇਲਾ ਸੀਗਾ ਕਿ ਜਦੋਂ ਇਹ ਵਿਧਾਨ ਸਭਾ ਦੇ ਵਿੱਚ ਅੱਛੀਆਂ ਖਾਸੀਆਂ ਸੀਟਾਂ ਰੱਖਦੇ ਸੀ, ਅੱਜ ਤਾਂ ਫਿਲਹਾਲ ਇਹਨਾਂ ਦਾ ਇੱਕ ਐਮਐਲਏ ਹੈ। ਤਾਂ ਮਤਲਬ ਕਿ ਮੈਂ ਇੱਥੋਂ ਕੁ ਤੱਕ ਫਿਲਹਾਲ ਉਮੀਦ ਰੱਖਦਾ ਕਿ ਭਾਜਪਾ ਸਰਪ੍ਰਾਈਜ਼ ਕਰ ਸਕਦੀ ਆ। ਪਰ ਉਹਦੇ ਵਿੱਚ ਚਲੋ ਮੈਂ ਦਲ ਬਦਲੀਆਂ ਤੇ ਫੇਰ ਆਵਾਂਗਾ, ਮੇਰਾ ਥੋੜਾ ਜਿਹਾ ਵਿਸ਼ਲੇਸ਼ਣ 27 ਵਾਸਤੇ ਜੀ ਕਿ ਦੇਖੋ, ਪੰਜਾਬ ਦੀ ਜਿਹੜੀ ਭਾਜਪਾ ਇਕਾਈ ਆ, ਪਹਿਲੀ ਗੱਲ ਇਹ ਹੈ ਕਿ ਇੱਥੇ ਟਕਸਾਲੀ ਭਾਜਪਾਈ ਜਿਵੇਂ ਤੁਹਾਡੇ ਦੁਆਬੇ ਚ ਨੇ, ਉਹ ਤੇ ਜੀ ਬਿਲਕੁਲ ਫਰੇਮ ਚੋਂ ਹੀ ਬਾਹਰ ਹੋ ਗਏ। ਜੀ ਦੂਜੀ ਗੱਲ, ਤੇ ਦੁਆਬਾ ਬਹੁਤ ਅਹਿਮੀਅਤ ਰੱਖਦਾ, ਤੁਹਾਨੂੰ ਪਤਾ ਹੈ ਜੇ ਬਿਲਕੁਲ ਭਾਜਪਾ ਨੇ ਐਸੀ ਵੋਟ ਖੋਣੀ ਹੈ ਕਾਂਗਰਸ ਦੀ। ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਗੁਰਪ੍ਰੀਤ, ਸੈਕੰਡ ਫੈਕਟ ਜਿਹੜਾ ਹੈ ਉਹ ਇਹ ਆ ਕਿ ਜਿਹੜੇ ਅਸ਼ਵਨੀ ਜੀ ਆ, ਮਾਫ ਕਰਨਾ ਮੈਂ ਕਦੇ ਕਿਸੇ ਬਰਾਦਰੀਵਾਦ ਜਾਂ ਜਾਤੀਵਾਦ ਜਾਂ ਧਾਰਮਿਕ ਤੌਰ ਤੇ ਕਮਿਊਨਲ ਨਹੀਂ ਆ, ਪਰ ਮਾਫ ਕਰਨਾ, ਇੱਕ ਕਮਿਊਨਲ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ, ਖਾਸ ਤੌਰ ਤੇ ਅਸ਼ਵਨੀ ਜੀ, ਜੀ ਇਹਨਾਂ ਦਾ ਜਿਹੜਾ ਬੋਲ ਬੁਲਾਰਾ ਅੰਦਾਜ਼ ਹੈ, ਜਿਹੜਾ ਮਾਫ ਕਰਨਾ, ਉਹ ਕਿਤੇ ਨਾ ਕਿਤੇ ਅਪੀਲ ਨਹੀਂ ਕਰਦਾ ਪੂਰੇ ਪੰਜਾਬ ਨੂੰ। ਜੀ ਠੀਕ ਹੈ, ਮੈਂ ਇੱਥੇ ਥੋੜੇ ਜਿਹੇ ਪੁਆਇੰਟ, ਤੁਸੀਂ 27 ਦੀ ਗੱਲ ਕੀਤੀ, ਮੈਂ ਭਾਜਪਾ ਦੇ ਲਿਹਾਜ਼ ਨਾਲ ਜੋ ਮੇਰਾ ਵਿਸ਼ਲੇਸ਼ਣ ਹੈ, ਮਾਫੀ ਸਹਿਤ ਕਿ ਮੈਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਪੈ ਰਹੀਆਂ। ਅਸ਼ਵਨੀ ਜੀ ਰਿਸਪੈਕਟਡ ਨੇ, ਵੱਡੀ ਉਮਰ ਦੇ ਨੇ, ਸ਼ਰਮਾ ਜੀ ਵਿਧਾਇਕ ਨੇ, ਪਰ ਉਹ ਇੱਕ ਇਲਾਕੇ ਦੇ ਲੀਡਰ ਤੇ ਜ਼ਰੂਰ ਨੇ, ਪੂਰੇ ਪੰਜਾਬ ਦੇ ਵੋਟਰ ਨੂੰ ਅਪੀਲ ਨਹੀਂ ਕਰਦੇ। ਥਰਡ ਜੀ ਚੀਜ਼ ਕਿ ਸੁਨੀਲ ਜਾਖੜ ਬਿਲਕੁਲ ਉਹ ਅਪੀਲ ਕਰ ਜਾਂਦੇ ਆ, ਬਟ ਉਹਨਾਂ ਨੂੰ ਬਹੁਤ ਲਿਮਿਟਡ ਕਹਿ ਲਓ ਕਿ ਉੱਡਣ ਵਾਸਤੇ ਅਸਮਾਨ ਦਿੱਤਾ ਜਾਂਦਾ ਹੈ। ਚੌਥੀ ਜੀ ਗੱਲ, ਬਾਵਜੂਦ ਇਸ ਦੇ ਭਾਜਪਾ ਦੇ ਜੇ ਕੁਝ ਇਲਾਕੇ ਤੁਸੀਂ ਦੇਖੋਗੇ ਉਹ ਅੱਛਾ ਕੰਮ ਕਰ ਰਹੇ, ਖਾਸ ਤੌਰ ਤੇ ਮਾਲਵੇ ਚ ਤੁਸੀਂ ਅਬੋਹਰ, ਫਾਜ਼ਿਲਕਾ, ਜਲਾਲਾਬਾਦ, ਗੁਰੂ ਹਰਸਾਏ, ਰਾਣਾ ਸੋਢੀ ਤੇ ਸੀਟ ਕੱਢ ਚੱਲੇ ਸੀ, ਤੁਹਾਨੂੰ ਯਾਦ ਹੋਣਾ ਫਿਰੋਜ਼ਪੁਰ ਜਦੋਂ ਬਿਲਕੁਲ ਚੋਣ ਹੋਈ ਸੀ। ਤਾਂ ਕਹਿਣ ਦਾ ਮਤਲਬ ਹੈ ਕਿ ਇਹੋ ਜਿਹੇ ਹਲਕੇ ਲਗਾਤਾਰ ਇਹਨਾਂ ਦੇ ਕੋਲ ਇਹ ਕਹਿ ਲਓ ਲਬੋ ਲੱਭ ਭਰੇ ਪਏ ਆ। ਪਰ ਹੁੰਦਾ ਕੀ ਹੈ, ਤੁਸੀਂ ਦੇਖੋ ਕਿ ਜਿੱਦਾਂ ਮਨਰੇਗਾ ਤੇ ਆਪਾਂ ਇੱਕ ਐਗਜ਼ਾਮਪਲ ਦਿੰਦਾ, ਮੈਂ ਤੁਹਾਨੂੰ ਅੱਗੇ ਫਿਊਚਰ ਚ ਵੀ ਕੰਮ ਦੇਵੇਗਾ, ਫੈਕਟ ਹੈ ਕਿ ਜੀ ਦੇਖੋ ਮਨਰੇਗਾ ਚ ਕੀ ਹੋਇਆ ਸੀ, ਤੁਹਾਨੂੰ ਯਾਦ ਹੋਣਾ ਕਿ ਇੱਕ ਸ਼ਾਇਦ ਸ਼ਿਵਰਾਜ ਸਿੰਘ ਮੰਤਰੀ ਆਏ ਸਨ ਕੇਂਦਰੀ, ਜੀ ਤਾਂ ਉਹਨਾਂ ਦੇ ਸਾਹਮਣੇ ਭਾਜਪਾ ਨੇ ਇੱਕ ਕਪਲਾ ਕੱਢ ਕੇ ਰੱਖ ਦਿੱਤਾ ਸੀ, ਬਿਲਕੁਲ ਜਿੱਦਾਂ ਕਹਿ ਲਓ ਡਾਕੂਮੈਂਟਡ ਚੀਜ਼ਾਂ ਸਨ। ਜੀ ਹੁਣ ਤੁਸੀਂ ਇਹ ਦੇਖੋ ਕਿ ਦੋ ਚੀਜ਼ਾਂ ਨੇ ਕਿ ਜਾਂ ਤਾਂ ਤੁਸੀਂ ਪਹਿਲਾਂ ਇੱਥੇ ਉਸ ਘਪਲੇ ਨੂੰ, ਘੁਟਾਲੇ ਨੂੰ ਆਧਾਰ ਬਣਾ ਕੇ ਇੱਕ ਕਾਰਵਾਈ ਕਰੋ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟ ਕੇ ਲੋਕਾਂ ਨੂੰ ਦੱਸੋ ਕਿ ਦੇਖੋ ਜੀ ਇੱਥੇ ਗੜਬੜੀਆਂ ਤੇ ਸਾਨੂੰ ਚੇਂਜ ਦੀ ਜ਼ਰੂਰਤ ਹੈ। ਪਰ ਜੀ ਉਹਨਾਂ ਕੀ ਕੀਤਾ ਹਾਈ ਕਮਾਨ ਨੇ ਕਿ ਇਹ ਰੋਂਦੇ ਪਿੱਟਦੇ ਰਹਿ ਗਏ, ਇਹ ਫੈਕਟ ਕੱਢਦੇ ਰਹਿ ਗਏ, ਤੇ ਉਹ ਜਿਵੇਂ ਬੱਬੂ ਮਾਨ ਕਹਿੰਦਾ ਨਾ, ਕੰਡੇ ਰਾਖੀ ਕਰਦੇ ਰਹਿ ਗਏ ਤੇ ਭੌਰ ਨਜ਼ਾਰਾ ਲੈ ਗਏ। ਜੀ ਉਹ ਮਤਲਬ ਕਿ ਉੱਤੋਂ ਇੱਕ ਫੈਸਲਾ ਕਰਦੇ ਆ ਜਿਹਨੇ ਬਿਲਕੁਲ ਬਾਜੀ ਪਲਟ ਦਿੱਤੀ। ਇਹ ਐਸੀ ਵੋਟਾਂ ਵੱਲ ਝਾਕ ਰਹੇ ਸੀ, ਹੁਲਾਰਾ ਵੀ ਮਿਲ ਰਿਹਾ ਸੀ ਪਿੰਡਾਂ 'ਚ, ਪਰ ਉਹਦੇ ਨਾਲ ਕੀ ਹੋਇਆ ਕਿ ਮਾਰ ਪੈ ਗਈ। ਕਾਂਗਰਸ ਜਿਹੜੀ ਆ ਉਹ ਜ਼ਮੀਨੀ ਪੱਧਰ ਤੇ ਉਤਰ ਗਈ। ਹੁਣ ਤੇ ਉਹਨਾਂ ਨੇ ਸ਼ਾਇਦ 10-10 ਪਿੰਡਾਂ ਪਿੱਛੇ ਇੱਕ ਪੰਚਾਇਤ ਕਰਨ ਦਾ ਵੀ ਫੈਸਲਾ ਕੀਤਾ, ਸਮਝੇ ਤੁਸੀਂ? ਜੀ ਤਾਂ ਮਤਲਬ ਜੀ ਜੀ ਕਿ ਇਹ ਮੈਂ ਚੀਜ਼ਾਂ ਦੇਖਦਾ ਜਦੋਂ ਭਾਜਪਾ ਦੀ ਗੱਲ ਚੱਲਦੀ ਹੈ, ਮੈਂ ਵੀ ਤੁਹਾਡੇ ਨਾਲ ਸਹਿਮਤ ਹੋ ਸਕਦਾ ਕਿ ਭਾਜਪਾ ਦਾ ਚਾਂਸ ਬਣ ਸਕਦਾ। ਚਾਂਸ ਕਿਵੇਂ ਬਣ ਜੀ ਸਕਦਾ ਉਹ ਵੀ ਆਪਾਂ ਥੋੜਾ ਜਿਹਾ ਦੇਖ ਲੈਂਦੇ ਹਾਂ ਕਿ ਜਿਸ ਤਰ੍ਹਾਂ ਅੱਜ ਸਿਨੈਰੀਓ ਸਾਡੇ ਸਾਹਮਣੇ, ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਦੀ ਜੇਕਰ ਗ੍ਰਿਫਤਾਰੀ ਹੋ ਜਾਂਦੀ, ਮੈਂ ਕਿਸ ਸੁਖਬੀਰ ਸਿੰਘ ਦੀ ਗੱਲ ਕਰਦਾ, ਬਾਦਲ ਦੀ, ਜੀ ਬਾਦਲ ਪਿੰਡ ਵਾਲੇ ਦੀ, ਜੇ ਗ੍ਰਿਫਤਾਰੀ ਹੋ ਜਾਂਦੀ ਹੈ, ਇਹ ਅਲਾਇੰਸ ਕਦੇ ਨਹੀਂ ਹੋਏਗਾ। ਜੀ ਯਾਨੀ ਜੇ ਵੱਡੀ ਗਾਜ਼ ਡਿੱਗ ਪੈਂਦੀ ਹੈ, ਕਿਉਂਕਿ ਮਜੀਠੀਆ ਤੋਂ ਬਾਅਦ ਸਾਲਾ ਭਣਵਈਆ ਹੀ ਜੇ ਕੇਸਾਂ 'ਚ ਘਿਰ ਜਾਂਦੇ ਆ, ਭਾਜਪਾ ਕਦੇ ਨਹੀਂ ਆਏਗੀ। ਪਰ ਭਾਜਪਾ ਕੋਲ ਇੱਕ ਕਾਟ ਹੈ। ਦੇਖੋ, ਇਹ ਨਾ ਜੀ ਕਹਿਣਾ ਕਿ ਕੋਈ ਰਲ ਗਿਆ, ਮੈਂ ਕੋਈ ਸਰਟੀਫਿਕੇਟ ਨਹੀਂ ਵੰਡ ਰਿਹਾ।
ਜੀ, ਮਤਲਬ ਕਿ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਕਿ ਅਕਾਲੀ ਦਲ ਵਾਰਸ ਪੰਜਾਬ ਦੇ, ਕਿਉਂਕਿ ਸਾਡੀ ਜਾਣਕਾਰੀ ਦੇ ਮੁਤਾਬਕ ਕਿ ਆਫਰਾਂ ਗਈਆਂ ਨੇ ਅਮਰਤਪਾਲ ਸਿੰਘ ਨੂੰ, ਉਹਨਾਂ ਨੇ ਠਕਰਾਈਆਂ ਹਮੇਸ਼ਾ, ਜਿੰਨੀ ਕੁ ਜੀ, ਮੇਰੇ ਕੋਲ ਆਪਦੀ ਨਿੱਜੀ ਸਰੋਤਾਂ ਤੋਂ ਜਾਣਕਾਰੀ ਹੈ, ਨੋ ਡਾਊਟ। ਪਰ ਹੁੰਦਾ ਕੀ ਹੈ ਕਿ ਇੱਕ ਧਿਰ ਨੂੰ ਸਪੇਸ ਦਵਾ ਦਿੱਤਾ ਜਾਂਦਾ ਜੀ, ਜਦੋਂ ਦੂਜੀ ਧਿਰ ਨੂੰ ਨੁਕਸਾਨ ਕਰਾਉਣਾ ਹੋਵੇ, ਤਾਂ ਤੁਸੀਂ ਦੇਖੋ ਕਿ ਉਹ ਮਜ਼ਬੂਤ ਹੋ ਰਹੀ ਹੈ ਧਿਰ। ਲੱਖਾ ਜੀ। ਸਿਧਾਣਾ ਵਰਗੇ ਫੇਸ, ਕਮਲਜੀਤ ਸਿੰਘ ਬਰਾੜ ਵਰਗੇ ਫੇਸ, ਉਹਨਾਂ ਦੇ ਕੋਲ ਉਹ ਫੇਸ ਜੁੜ ਰਹੇ ਨੇ। ਤੇ ਜੇ ਉਹਨਾਂ ਨੂੰ ਹੂੰ, ਕੱਲ ਨੂੰ ਸਪੇਸ ਦੇਣ ਦਾ ਮਤਲਬ ਹੁੰਦਾ ਕਿ ਰਲ ਕੇ ਨਹੀਂ ਖੇਡਣਗੇ, ਮੈਂ ਐਵੇਂ ਕਹਾਂ ਕਿ ਉਹ ਭਾਜਪਾ ਨਾਲ ਜਾਂ ਆਰਐਸਐਸ ਨਾਲ ਕੋਈ ਗੁਪਤ ਏਜੰਡਾ ਸੈੱਟ ਕਰ ਲੈਣਗੇ। ਇਹ ਵੀ ਹੈ ਕਿ ਬਾਹਰ ਦੀ ਬਾਹਰ ਕਿਸੇ ਨੂੰ ਸਪੇਸ ਦਵਾ ਦਿੱਤਾ ਜਾਂਦਾ, ਮੀਡੀਆ 'ਚ ਉਹਨੂੰ ਕਵਰੇਜ ਮਿਲਣ ਲੱਗ ਜਾਂਦੀ ਹੈ। ਠੀਕ ਹੈ ਨਾ ਜੀ, ਦਫ਼ਤਰਾਂ 'ਚ ਉਹਨਾਂ ਦੀ ਪੁੱਛਗਿੱਛ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਉਸ ਧਿਰ ਦਾ ਉਭਾਰ ਸੁਖਬੀਰ ਸਿੰਘ ਬਾਦਲ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਠੀਕ ਹੈ ਨਾ ਜੀ, ਜੀ, ਅਕਾਲੀ ਜੀ, ਵੋਟ ਜਿਹੜੀ ਆ ਉਹ ਵੰਡੀ ਜਾਏਗੀ, ਕੱਟੀ ਜਾਏਗੀ, ਤੇ ਜਿਹਦੇ ਚੋਂ ਐਸੀ ਵੋਟ ਤੇ ਇਹਨਾਂ ਦੀ ਨਿਗਾਹ ਰਹੇਗੀ ਜੋ ਸਾਰੀਆਂ ਪਾਰਟੀਆਂ ਨਾਲ ਕਿਤੇ ਨਾ ਕਿਤੇ ਜੁੜਦੀ ਹੈ। ਤਾਂ ਮਤਲਬ ਕਿ ਇਹ ਅੰਦੇਸ਼ੇ, ਸ਼ੰਕੇ, ਸੰਸ਼ੇ, ਸੰਭਾਵਨਾ, ਜਦੋਂ ਤੁਸੀਂ ਕੋਈ ਵੀ ਕਿਆਫਾ ਲਾਉਨੇ ਹੋ ਰਾਜਨੀਤਿਕ ਵਿਸ਼ਲੇਸ਼ਕ ਦੇ ਤੌਰ ਤੇ ਨਾਲ ਹੀ ਚੱਲਦੇ ਨੇ। ਤਾਂ ਮਤਲਬ ਕਿ ਇਹ ਤੁਸੀਂ ਗੱਲ ਛੇੜੀ 27 ਵਾਸਤੇ, ਜੋ ਫਿਲਹਾਲ ਮੇਰੇ ਮਤਲਬ ਕਿ ਜ਼ਹਿਨ ਦੇ ਵਿੱਚ ਇੱਥੇ ਬੈਠੇ ਆ, ਕਿਉਂਕਿ ਮੈਂ ਹਰ ਪ੍ਰਕਾਰ ਦੇ ਬੰਦੇ ਨਾਲ ਬਹਿੰਦਾ ਉੱਠਦਾ, ਇੱਕ ਆਮ ਮਤਲਬ ਕਿ ਮਜ਼ਦੂਰ ਤੋਂ ਲੈ ਕੇ ਆਈਐਸ ਤੱਕ, ਮੰਤਰੀਆਂ ਤੱਕ, ਹਰ ਇੱਕ ਨਾਲ ਬਹਿਣ ਉੱਠਣਾ। ਤਾਂ ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ ਤੇ ਇਹ ਆਮ ਪਬਲਿਕ ਡੋਮੇਨ ਦੀ, ਜੇ ਤੁਸੀਂ ਕਹੋਗੇ ਡਿਸਕਸ਼ਨ ਵੀ ਹੈ, ਜੀ, ਬਿਲਕੁਲ। ਇਹ ਡਿਸਕਸ਼ਨ ਵੀ ਹੁੰਦੀ ਆ ਕਿ ਭਾਜਪਾ ਇਦਾਂ ਕਰ ਸਕਦੀ, ਭਾਜਪਾ ਉਦਾਂ ਕਰ ਸਕਦੀ। ਬਿਲਕੁਲ, ਤੁਸੀਂ ਵੀ ਇੱਥੇ ਰਹਿੰਦੇ ਹੋ, ਫੀਲਡ 'ਚ ਰਹਿੰਦੇ ਹੋ, ਤੁਸੀਂ ਵੀ ਕਦੇ ਨਾ ਕਦੇ ਇਹ ਚਰਚਾ ਸੁਣੀ ਹੋਏਗੀ। ਤਾਂ ਇਸੇ ਦੇ ਚੱਲਦਿਆਂ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਪੁਨਰ ਸੁਰਜੀਤੀ ਦਾ ਤਾਂ ਭੋਗ ਪੈ ਗਿਆ ਜੀ। ਉਹ ਬਿਲਕੁਲ। ਇੱਕ ਨਾ ਇੱਕ ਗੀਤ ਸੀ, ਮੈਂ ਅਕਸਰ ਬੋਲਿਆ ਕਰਦਾ ਸੀ, ਵੈਸੇ ਉਹ ਬੇਦਿਲ ਦਾ ਲਿਖਿਆ, ਦਵਿੰਦਰ ਕੋਹਨੂਰ ਦਾ ਗਾਇਆ ਹੋਇਆ, ਕਿ ਮੈਨੂੰ ਸ਼ੱਕ ਜਿਹਾ ਤਾਂ ਪੈਂਦਾ ਸੀ, ਨਾਲੇ ਖੱਬੀ ਅੱਖ ਫਰਕਦੀ ਸੀ, ਤੇਰੀ ਮਾਸੀ 1 ਮਹੀਨੇ ਦੀ ਜਿਹੜੀ ਨਿੱਤ ਦਾ ਗੇੜਾ ਰੱਖਦੀ ਸੀ, ਪਰ ਆਸ ਜੀ, ਨਹੀਂ ਸੀ ਪੱਟ ਹੋਣੀ, ਚੰਦ ਗਿਣਵੇਂ ਦਿਨ ਹੀ ਚੜਾ ਜਾਣਾ ਹੈ, ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾਂ ਨਹੀਂ ਤੇਰੇ ਵਿਆਹ ਮਗਰੋਂ ਮਰਜਾ ਜਾਣਾ। ਇਹ ਹੂੰ, ਸ਼ੱਕ ਪੈ ਰਿਹਾ ਸੀ, ਕਿਉਂ ਪੈ ਰਿਹਾ ਸੀ ਕਿ ਚਰਨਜੀਤ ਸਿੰਘ ਬਰਾੜ ਚੁੱਪ ਹੋ ਗਏ। ਜੀ, ਫਿਰ ਉਹਨਾਂ ਨੇ ਅਚਾਨਕ ਅਸਤੀਫਾ ਦੇ ਦਿੱਤਾ। ਮੇਰੀ ਵਿੱਚ ਦੀ ਗੱਲ ਹੋਈ, ਮੈਂ ਕਿਹਾ ਬਰਾੜ ਸਾਹਿਬ ਗਾਂ ਦੀ ਤਿਆਰੀ, ਉਹਨਾਂ ਆਖਿਆ ਜੀ ਮਿੰਟੂ ਜੀ ਆਫਰਾਂ ਵਾਧੂ ਨੇ, ਤੇ ਮੈਂ ਜੀ, ਦੇਖਾਂਗਾ, 1-2 ਦਿਨ ਲਵਾਂਗਾ ਤੇ ਮੈਂ ਤੁਹਾਨੂੰ ਦੱਸ ਦੂੰਗਾ। ਉਹੀ ਗੱਲ ਹੋਈ, ਉਹਨਾਂ ਨੇ ਸਵੇਰੇ ਮੈਨੂੰ, ਜਦੋਂ ਮੈਂ ਉਹਨਾਂ ਨੂੰ ਮੈਸੇਜ ਭੇਜਿਆ, ਸਭ ਤੋਂ ਪਹਿਲਾਂ ਮੈਂ ਹੀ, ਤੁਹਾਨੂੰ ਪਤਾ, ਖਬਰ ਬ੍ਰੇਕ ਕੀਤੀ ਸੀ ਕਿ ਮੁੱਖ ਮੰਤਰੀ ਦੇ ਪੁਰਾਣੇ ਸਾਥੀ, ਜੀ, ਸਾਬਕਾ ਓਐਸਟੀ, ਇਹਨਾਂ ਦੀ ਹਿੱਕ ਦੇ ਵਾਲ ਕਹਾਉਂਦੇ ਓਂਕਾਰ ਸਿੰਘ ਸਿੱਧੂ, ਜਿਹੜੇ ਸਾਡੇ ਇਲਾਕੇ ਤੋਂ ਆ, ਜੀ, ਉਹ ਅੱਜ ਕਮਲ ਫੜ ਲੈਣਗੇ ਆਪਣੇ ਘਰ ਕਮਲਾਂ ਨਾਲ। ਜਿਵੇਂ ਮੈਂ ਖਬਰ ਬ੍ਰੇਕ ਕੀਤੀ, ਤਾਂ ਮੇਰੇ ਤੋਂ ਬਾਅਦ ਇੱਕ ਹੋਰ ਪੱਤਰਕਾਰ ਨੇ ਖਬਰ ਬ੍ਰੇਕ ਕੀਤੀ ਕਿ ਕੁਝ ਬਰਾੜ ਜਾ ਰਹੇ ਨੇ, ਜੀ, ਉਹਦੇ ਵਿੱਚ ਜਗਮੀਤ ਬਰਾੜ ਤੇ ਰਿਪਜੀਤ ਬਰਾੜ ਦਾ ਜ਼ਿਕਰ ਆ ਗਿਆ, ਚਰਨਜੀਤ ਬਰਾੜ ਜੀ ਦਾ ਜ਼ਿਕਰ ਆ ਗਿਆ। ਤਾਂ ਮੈਂ ਜਦੋਂ ਉਹਨਾਂ ਨੂੰ ਮੈਸੇਜ ਭੇਜਿਆ ਤਾਂ ਉਹਨਾਂ ਕਿਹਾ ਕਿ ਯੈਸ, ਕਨਫਰਮ। ਤਾਂ ਮੈਨੂੰ ਮਤਲਬ ਕਿ ਫਿਰ ਜਗਮੀਤ ਬਰਾੜ ਹੋਰਾਂ ਦਾ ਵੀ ਕਨਫਰਮ ਹੋ ਗਿਆ ਕਿ ਲਓ ਜੀ, ਹੋ ਗਿਆ ਕੰਮ। ਹੁਣ ਇਹ ਇਤਫਾਕ ਨੇ ਚਾਰੇ ਲੀਡਰ ਆਪਣੇ ਇਲਾਕੇ ਦੇ, ਮੇਰੇ ਇਲਾਕੇ ਦੇ, ਠੀਕ ਹੈ ਜੀ, ਜੀ। ਮੁਕਤਸਰ ਤੋਂ ਆ ਗਏ ਜਗਮੀਤ ਬਰਾੜ, ਮੇਰੇ ਪਿੰਡਾਂ ਤੋਂ ਆ ਗਏ ਚਰਨਜੀਤ ਬਰਾੜ, ਤੇ ਓਂਕਾਰ ਸਿੰਘ ਸਿੱਧੂ ਆ ਗਏ ਮੇਰੇ ਪਿੰਡਾਂ ਤੋਂ, ਇਹ ਮੇਰੇ ਗਰਾਈ ਆ ਸਾਰੇ। ਅੱਛਾ, ਕਹਿਣ ਦਾ ਭਾਵ ਹੈ ਕਿ ਇਹਨਾਂ ਨੂੰ ਮੈਂ ਸਾਰਿਆਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ। ਅੱਛਾ, ਗੱਲ ਇਹ ਆ ਕਿ ਇਹਦਾ ਮਤਲਬ ਇਹ ਹੋਆ ਕਿ ਪੁਨਰ ਸੁਰਜੀਤੀ ਵਾਲਿਆਂ ਦਾ ਤੇ ਦੌਰ, ਜਿਵੇਂ ਕਹਿੰਦਾ ਸੀਗਾ ਨਾ ਕਿ ਸਮਾਂ ਛੱਡ ਮਿੱਤਰਾਂ ਦਾ ਦੌਰ ਆਊਗਾ, ਉਹਨਾਂ ਦਾ ਤਾਂ ਨਾ ਜੀ, ਸਮਾਂ ਆਇਆ ਤੇ ਨਾ ਦੌਰ ਆਇਆ। ਮੈਨੂੰ ਲੱਗਦਾ ਅਗਲੇ ਹਫ਼ਤੇ ਤੱਕ ਉਹ ਹੋਰ ਕਿਤੇ ਨਾ ਕਿਤੇ ਪੁਆੜਾ ਪੈ ਜਾਣਾ, ਹੋਰ ਨੇਤਾ ਵੀ ਕਿਤੇ ਨਾ ਕਿਤੇ ਤਿਆਰੀ 'ਚ ਨੇ। ਤਾਂ ਮੇਰੇ ਖਿਆਲ ਦੇ ਨਾਲ ਮੈਨੂੰ ਲੱਗਦਾ ਕਿ ਇਕੱਲੇ ਪ੍ਰਧਾਨ ਸਾਹਿਬ ਹੀ ਰਹਿ ਜਾਣਗੇ ਉਹਨਾਂ ਦੇ, ਗਿਆਨੀ ਹਰਪ੍ਰੀਤ ਸਿੰਘ ਜੀ, ਜਾਂ ਉਹ ਵੀ ਕੋਈ ਟਿਕਾਣਾ ਲੱਭਣਗੇ। ਤਾਂ ਫਿਲਹਾਲ ਇਹੋ ਜਿਹੀ ਪਰਿਸਥਿਤੀ 'ਚ ਆਪਾਂ ਕਹਿ ਸਕਦੇ ਹਾਂ ਕਿ ਜਗਮੀਤ ਬਰਾੜ, ਰਿਪਜੀਤ ਬਰਾੜ, ਬਿਲਕੁਲ ਹੋ ਸਕਦਾ ਤੁਸੀਂ ਸੋਚੋ ਕਿ ਬਈ ਇਹਨਾਂ ਦਾ ਆਧਾਰ ਤੇ ਕੋਈ ਹੈ ਨਹੀਂ ਆ, ਪਰ ਇਹ ਉਹ ਨੇਤਾ ਹੈ ਜਿਹੜੇ ਕਿ ਆਪਣੇ ਤਜਰਬੇ ਨਾਲ, ਆਪਣੇ ਰਸੂਖ ਨਾਲ ਕੁਝ ਨਾ ਵੋਟ ਲਿਆ ਸਕਦੇ ਆ। ਜੀ, ਮੁਕਤਸਰ ਤੋਂ ਭਾਜਪਾ ਨੂੰ ਚਿਹਰਾ ਮਿਲ ਜਾਏਗਾ ਵੱਡਾ, ਠੀਕ ਹੈ ਨਾ ਜੀ। ਤੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਜਗਮੀਤ ਬਰਾੜ ਕੰਮ ਕਰ ਸਕਦੇ, ਕਿਉਂਕਿ ਇਹਨਾਂ ਦੇ ਪੁਰਾਣੇ ਲਿੰਕ ਆ, ਮਲੋਟ ਹੈ, ਗਿੱਦੜਵਾ, ਲੰਬੀ, ਸਾਰੇ ਇਲਾਕੇ ਦੇ ਵਿੱਚ। ਕੋਟਕਪੂਰੇ ਚ ਗਾ ਇਹਨਾਂ ਦਾ ਭਰਾ ਆ ਗਿਆ, ਠੀਕ ਹੈ ਜੀ। ਮਾਲਵੇ ਦਾ ਇਹ ਇਲਾਕਾ ਕਵਰ ਹੋ ਗਿਆ, ਹੋਰ ਦਾ ਇਹਨਾਂ ਦੇ ਕੋਲ ਬੰਦੇ ਹੈਗੇ ਆ। ਹੁਣ ਆ ਜਾ ਤੁਸੀਂ ਚਰਨਜੀਤ ਬਰਾੜ ਤੇ, ਚਰਨਜੀਤ ਬਰਾੜ ਨੂੰ ਸ਼ਾਇਦ ਇਹ ਰਾਜਪੁਰੇ ਤੋਂ ਲੜਾਉਣਗੇ ਜੀ, ਜੀ, ਰਾਜਪੁਰੇ ਤੋਂ ਲੜਾਉਣਗੇ, ਕਿਉਂਕਿ ਇਹਨਾਂ ਦੇ ਇੱਕ ਬੜੇ ਵੱਡੇ ਨੇਤਾ ਹੁੰਦੇ ਸਨ, ਹਰਜੀਤ ਗਰੇਵਾਲ, ਤੁਹਾਨੂੰ ਯਾਦ ਹੋਣਾ, ਜਿਹੜੇ ਬਿਲਕੁਲ। ਕਿਸਾਨੀ ਅੰਦੋਲਨ ਚ ਬੜੇ ਸਖਤ ਬਿਆਨ ਦਿਆ ਕਰਦੇ ਸੀ, ਠੀਕ ਹੈ ਜੀ।
ਤਾਂ ਉਹ ਜੀ, ਜਿਹੜੇ ਹੈਗੇ ਸੀ ਗਰੇਵਾਲ ਸਾਹਿਬ, ਉਹ ਇੱਧਰ ਦੇ ਭਦੌੜਨੀ ਦੇ ਸੀਗੇ। ਤਾਂ ਜਿਹੜੇ ਗਰੇਵਾਲ ਸਾਹਿਬ ਸੀ, ਉਹ ਪਿਛਲੇ ਦਿਨਾਂ ਤੋਂ ਬਈ ਸਿਹਤ ਪੱਖੋਂ ਬਹੁਤ ਜ਼ਿਆਦਾ ਢਿੱਲੇ ਚੱਲ ਰਹੇ ਆ। ਤੇ ਜਿਹੜੇ ਜੀ, ਜੀ, ਇਹ ਹੈਗੇ ਆ ਚਰਨਜੀਤ ਬਰਾੜ, ਇਹ ਰਾਜਪੁਰੇ ਅਕਾਲੀ ਦਲ ਬੰਨੀ ਕੰਮ ਕਰ ਚੁੱਕੇ ਆ। ਤਾਂ ਮੇਰੇ ਖਿਆਲ ਸ਼ਾਇਦ ਇਲੈਕਸ਼ਨ ਵੀ ਲੜ ਚੁੱਕੇ ਆ, ਜੇ ਮੈਂ ਨਹੀਂ ਭੁੱਲਦਾ। ਤਾਂ ਕਹਿਣ ਦਾ ਭਾਵ ਇਹ ਵਾ ਕਿ ਚਰਨਜੀਤ ਭੁੱਲਰ ਸ਼ਾਇਦ ਉੱਥੋਂ ਦੀ ਤਿਆਰੀ ਕਰਨਗੇ, ਨਾ ਕਿ ਗਿੱਦੜਵਾਹੇ ਦੀ। ਹਾਲਾਂਕਿ ਪਿੰਡ ਜੀ, ਇਹਨਾਂ ਦਾ ਗਿੱਦੜਵਾਹੀ ਚ ਪੈਂਦਾ ਹੈ, ਤਾਂ ਮਤਲਬ ਕਿ ਇਲਾਕਾ ਇਹਨਾਂ ਨੂੰ ਗਿੱਦੜਵਾਹਾ ਲੱਗਦਾ ਹੈ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਉੱਥੇ ਮਨਪ੍ਰੀਤ ਬਾਦਲ ਹੀ ਖੇਡਣਗੇ। ਤਾਂ ਫਿਲਹਾਲ ਜਿਹੜੀ ਗੱਲ ਹੈ ਓਂਕਾਰ ਸਿੰਘ ਸਿੱਧੂ ਦੀ, ਇਹ ਮੈਂ ਤੁਹਾਨੂੰ ਇੱਕ ਬ੍ਰੇਕਿੰਗ ਹੀ ਦੇ ਦੇਣਾ। ਓਂਕਾਰ ਸਿੰਘ ਸਿੱਧੂ ਜਿਹੜਾ ਹੈ ਨਾ, ਉਹਨੂੰ ਜੀ, ਲੜਾਉਣਗੇ ਇਹ ਧੂਰੀ ਤੋਂ। ਮਤਲਬ ਕਿ ਮੁੱਖ ਮੰਤਰੀ ਨੂੰ, ਜੇ ਮੁੱਖ ਮੰਤਰੀ ਭਾਜਪਾ ਦੇ ਮਤਲਬ ਕਿ ਲੱਗਦਾ ਹੈ ਕਿ ਬਈ ਦਾੜ ਹੇਠ ਲਿਆਉਣਾ ਹੈ, ਤਾਂ ਫਿਰ ਉਹ ਧੂਰੀ ਚ ਘੇਰਾਬੰਦੀ ਕਰਨਗੇ, ਕਿਉਂਕਿ ਓਂਕਾਰ ਸਿੰਘ ਸਿੱਧੂ ਲੰਮਾ ਸਮਾਂ ਬਈ ਉੱਥੇ ਕੰਮ ਕਰ ਚੁੱਕੇ ਆ। ਜੀ। ਫਿਰ ਵੇਖਾਂਗੇ ਬਣਦਾ ਕੀ ਹੈ। ਜਿਸ ਤਰੀਕੇ ਦੇ ਸਮੀਕਰਨ ਤੁਸੀਂ ਦੱਸੇ ਨੇ ਤਾਂ ਕਹਿ ਲਈਏ ਵੀ ਰੌਚਕਤਾ ਹੋਰ ਬਣਦੀ ਹੈ। ਪਰ ਇੱਥੇ ਵੱਡੇ ਸਵਾਲ ਇਹ ਵੀ ਨੇ ਮਿੰਟੂ ਜੀ, ਕਿ ਠੀਕ ਹੈ, ਪਾਰਟੀ ਤੁਸੀਂ ਜੁਆਇਨ ਕੀਤੀ ਹੈ, ਬਹੁਤ ਸਾਰਿਆਂ ਦੇ ਵਿਚਾਰ ਜਦੋਂ ਸੁਣ ਰਿਹਾ ਸੀ, ਜਦੋਂ ਦੇਖ ਰਿਹਾ ਸੀ, ਇੰਟਰਵਿਊਜ਼ ਲਗਾਤਾਰ ਦੇਖ ਰਿਹਾ ਸੀ, ਕੋਈ ਬੰਦਾ ਕਿਸੇ ਪਾਰਟੀ ਤੋਂ ਨਾਰਾਜ਼ ਹੋ ਕੇ ਜਾ ਰਿਹਾ, ਕੋਈ ਬੰਦਾ ਘਰੇ ਵਿਹਲਾ ਬੈਠਾ ਸੀ ਇਸ ਕਰਕੇ ਜਾ ਰਿਹਾ ਹੈ। ਕਿਸੇ ਵੀ ਬੰਦੇ ਦੇ ਏਜੰਡੇ ਦੇ ਉੱਪਰ ਪੂਰਾ ਪੰਜਾਬ ਦਾ ਕੋਈ ਗੱਲ ਹੀ ਨਹੀਂ ਹੈ, ਕੋਈ ਜ਼ਿਕਰ ਹੀ ਨਹੀਂ ਹੈ ਵੀ ਭਾਈ ਸਾਨੂੰ ਪੰਜਾਬ ਦਾ ਦਰਦ ਹੈ, ਅਸੀਂ ਪੰਜਾਬ ਲਈ ਆਹ ਚੀਜ਼ ਚਾਹੁੰਦੇ ਹਾਂ, ਅਸੀਂ ਤਾਂ ਕਰਕੇ ਜਾ ਰਹੇ ਹਾਂ। ਸਭ ਨੂੰ ਆਪਣੀ ਕੁਰਸੀ ਦਾ ਹੈ ਵੀ ਭਾਈ ਮੇਰਾ ਇੱਥੇ ਦਾਲ ਨਹੀਂ ਗਲਦੀ, ਚਲੋ ਮੈਂ ਟਿੰਡ ਫੋੜੀ ਚੱਕਦਾ ਕਿਸੇ ਹੋਰ ਪਾਰਟੀ ਦੇ ਵਿੱਚ ਚਲਿਆ ਜਾਣਾ। ਦੇਖੋ ਇਹਨਾਂ ਨੂੰ ਕੋਈ ਦੇਖੋ ਗੁਰਪ੍ਰੀਤ, ਜੀ, 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 ਇੱਕ ਗੱਲ ਹੈ ਕਿ ਭਾਜਪਾ ਕੋਈ ਅੱਤਵਾਦੀ ਜਥੇਬੰਦੀ ਤਾਂ ਡਿਕਲੇਅਰ ਨਹੀਂ। ਬਿਲਕੁਲ ਨਹੀਂ, ਨਿੱਜੀ ਫੈਸਲਾ ਕੋਈ ਹੋ ਸਕਦਾ, ਕੱਲ ਨੂੰ ਮੈਂ ਜਾਂ ਤੁਸੀਂ ਜੁਆਇਨ ਕਰ ਲਓ। ਬਿਲਕੁਲ, ਪਰ ਬਿਲਕੁਲ ਇਹ ਗੱਲ ਤੁਹਾਡੀ ਦਰੁਸਤ ਆ ਕਿ ਜਦ ਉਹਨਾਂ ਨੂੰ ਚਿਹਰਿਆਂ ਦੀ ਲੋੜ ਆ, ਤਾਂ ਜੀ, ਭਾਈ ਤੁਸੀਂ ਘੱਟੋ ਘੱਟ ਪੰਜਾਬ ਲਈ ਕੋਈ ਵਾਅਦਾ ਤੇ ਕਰਵਾਓ ਨਾ ਉਹਨਾਂ ਤੋਂ, ਜੀ, ਕਿ ਜੇ ਜ਼ਰੂਰ। ਸਾਡੀ ਸਰਕਾਰ ਬਣੇਗੀ ਅਸੀਂ ਕੀ ਕਰ ਸਕਦੇ ਹਾਂ, ਜਾਂ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਪੰਜਾਬ ਲਈ ਕੀ ਕਰਵਾ ਸਕਦੇ ਹਾਂ, ਤੁਹਾਡਾ ਇਤਿਹਾਸ 'ਚ ਉਹ ਨਾ ਤਾਂ ਹੋਵੇ। ਉਹ ਤਾਂ ਇਹ ਕਹੀ ਜਾਂਦੇ, ਇੱਕ ਇੰਟਰਵਿਊ ਚੱਲੀ ਜਾਂਦੀ ਹੈ, ਉਹ ਚਰਨਜੀਤ ਬਰਾੜ ਹੋਣਾ ਦੀ ਹੈ, ਉਹ ਕਹਿੰਦੇ ਵੀ ਮੇਰੇ ਤੇ ਕੋਈ ਦਬਾਅ ਨਹੀਂ ਹੈ, ਮੇਰੇ ਤੇ ਕੋਈ ਦਬਾਅ ਨਹੀਂ ਹੈ, ਮੈਂ ਬਿਲਕੁਲ ਆਪਣੀ ਮਰਜ਼ੀ ਨਾਲ ਪਾਰਟੀ ਜੁਆਇਨ ਕੀਤੀ ਹੈ। ਉਹ ਇੱਕੋ ਹੀ ਗੱਲ ਤੇ ਸਵਾਲ ਚੱਲੀ ਜਾਂਦਾ ਸਾਰਾ ਵੀ ਕਿਉਂਕਿ ਇਹਨਾਂ ਦਾ ਇੱਕ ਆਦਤ ਵੀ ਹੈ ਨਾ, ਭਾਜਪਾ ਤੇ ਇਲਜ਼ਾਮ ਵੀ ਇਹ ਵੱਡਾ ਲੱਗਦਾ ਵੀ ਭਾਈ ਜੇ ਇਸ ਬੰਦੇ ਨੂੰ ਵੀ ਇਹ ਵਾਸ਼ਿੰਗ ਮਸ਼ੀਨ ਚ ਪਾ ਲੈਂਦੇ ਨੇ ਕਿਸੇ ਨੂੰ ਵੀ, ਤੇ ਜਿਹਨੂੰ ਵੀ ਜੁਆਇਨ ਕਰਾਉਣਾ ਹੁੰਦਾ ਜਾਂ ਦਬਾਉਣਾ ਹੁੰਦਾ, ਉਹਨੇ ਤਰੀਕਾ ਇਹਨਾਂ ਤੋਂ ਚੰਗਾ ਹੈ ਵੀ ਭਾਈ ਇਸ ਤਰੀਕੇ ਦੇ ਨਾਲ ਪਾਓ, ਉਹਨਾਂ ਨੂੰ ਛਾਨਣੇ ਚ ਪਾਓ। ਜਦੋਂ ਥੋੜਾ ਜਿਹਾ ਛਾਨਣਾ ਲੱਗਣਾ ਸ਼ੁਰੂ ਹੁੰਦਾ ਹੈ ਤੇ ਨਾਲ ਹੀ ਬੰਦਾ ਫੇ ਬਾਜੀ ਮਾਰ ਜਾਂਦਾ ਹੈ, ਪਲਟ ਜਾਂਦਾ ਹੈ ਵੀ ਚੱਲ ਭਾਈ ਇਹਨਾਂ ਦੀ ਤੱਕੜੀ 'ਚ ਬੈਠਣਾ ਹੀ ਚੰਗਾ ਹੈ, ਆਪਾਂ ਕੀ ਹੋਰ ਰੌਲਾ ਪਾ ਕੇ ਲੈਣਾ ਉਹ ਸਿਆਸਤ ਗੁਰਪ੍ਰੀਤ ਵਿੱਚ। ਸ਼ਾਇਦ ਇਸ ਪੱਖ ਤੋਂ ਕਹਿ ਰਹੇ ਨੇ ਕਿ ਜੀ, ਮੇਰੇ ਤੇ ਦੂਜਿਆਂ ਦਾ ਕੋਈ ਦਬਾਅ ਨਹੀਂ, ਭਾਜਪਾ ਦਾ। ਭਾਈ ਦੇਖੋ, ਭਾਜਪਾ ਦਾ ਕਿਸੇ ਤੇ ਹੈ ਕਿ ਨਹੀਂ ਮੈਂ ਨਹੀਂ ਕਹਿੰਦਾ, ਪਰ ਜੀ, ਜਿਹੜਾ ਬੰਦਾ ਭਾਜਪਾ 'ਚ ਚਲਾ ਗਿਆ ਉਹਦੇ ਤੇ ਹੋਰ ਦਾ ਤਾਂ ਘੱਟੋ ਘੱਟ ਦਬਾਅ ਨਹੀਂ। ਇਹ ਤੇ ਬਿਲਕੁਲ, ਸਾਫ਼ ਹੈ। ਬਿਲਕੁਲ, ਤੁਹਾਨੂੰ ਬਿਲਕੁਲ। ਕਾਲੀਆਂ ਵਰਦੀਆਂ ਵਾਲੇ ਗਨਮੈਨ ਮਿਲ ਜਾਣੇ ਆ, ਹਾਈਡੀਆਂ ਉਹਨਾਂ ਦੇ ਕੋਲ ਕਾਲੇ ਮੂੰਹ ਵਾਲੀਆਂ ਹੋਣਗੀਆਂ, ਉਹ ਜੀ, ਖਲੋਤੇ ਜੀ, ਹੁੰਦੇ ਚਾਰ ਪੰਜ। ਬਈ ਹੋਰ ਲੀਡਰ ਨੂੰ ਚਾਹੀਦਾ ਕੀ ਹੈ? ਕੰਮ ਟੌਰਾ ਹੀ ਇਹਨਾਂ ਦਾ ਵੱਖਰਾ ਕੋਈ ਹੋ ਅੜਦਾ ਜਾਂਦਾ ਨਹੀਂ ਜੀ। ਪਿਆ। ਤੁਸੀਂ ਦੇਖੋ ਆਮ ਆਦਮੀ ਪਾਰਟੀ ਵਾਲੇ ਕੋਲੇ ਚਲੇ ਜਾਓ, ਜੀ, ਉਹਨੂੰ ਇਹ ਨਹੀਂ ਪਤਾ ਲੱਗਣਾ ਛੋਟੇ ਲੀਡਰ ਨੂੰ ਕਿ ਮੈਂ ਕੰਮ ਕਰਵਾਵਾਂ ਕਿੱਥੋਂ, ਡੀਸੀ ਨੂੰ ਕਵਾਂ, ਐਸਡੀਐਮ ਨੂੰ ਕਵਾਂ, ਏਡੀਸੀ ਨੂੰ ਕਵਾਂ, ਏਡੀਸੀ ਚੋਂ ਕਿਹਦੇ ਕੋਲ ਆ, ਜਨਰਲ ਕੋਲ ਆ ਜਾਂ ਕਿਹਦੇ ਕੋਲ, ਉਹਨੂੰ ਪਤਾ ਹੀ ਲੱਗਣਾ ਛੇਤੀ ਕੀਤੇ, ਕਿਉਂਕਿ ਇਦਾਂ ਦਾ ਬਿਲਕੁਲ, ਢਾਂਚਾ ਹੀ ਹੈ ਨਹੀਂ। ਮੰਤਰੀ ਹੈ ਜਾਂ ਪੀਏ ਹੈ ਜਾਂ ਐਮਐਲਏ, ਬਸ ਹੋਰ ਕੋਈ ਢਾਂਚਾ ਨਹੀਂ ਹੈਗਾ। ਤੇ ਕਈ ਐਮਐਲਏ ਇਹਨਾਂ ਦੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਹੈਗਾ, ਜੀ, ਇਮਾਨਦਾਰੀ ਨਾਲ ਕਹਿ ਰਿਹਾ ਮੈਂ। ਅੱਛਾ, ਹੁਣ ਗੱਲ ਇਹ ਆ ਕਿ ਇਹਨਾਂ ਦੇ ਠਾਣੇ ਕਠਾਣੇ ਕੰਮ ਚੱਲੀ ਜਾਂਦੇ ਆ ਜੀ। ਠਾਣੇ ਕਠਾਣੀ ਛੱਡਿਓ, ਸੜਕਾਂ ਤੇ ਰੂਟਾਂ ਤੇ ਇਹਨਾਂ ਦੇ ਕੰਮ ਚੱਲੀ ਜਾਂਦੇ ਆ। ਤਾਂ ਬਈ ਇਹਨਾਂ ਨੂੰ ਹੋਰ ਕੀ ਚਾਹੀਦਾ? ਚਾਰ ਗਨਮੈਨ ਮਿਲ ਜੀ, ਜਾਣਗੇ, ਉਦਾਂ ਇਹ ਘਰਾਂ 'ਚ ਬੈਠੇ ਸਨ। ਚਾਰ ਗਨਮੈਨ ਮਿਲ ਜਾਣਗੇ, ਸੀਟਾਂ ਪੱਕੀਆਂ ਹੋ ਜਾਣਗੀਆਂ, ਇਲੈਕਸ਼ਨ ਲੜ ਲੈਣਗੇ। ਔਰ ਇਲੈਕਸ਼ਨ ਲੜਨ ਵਾਲੇ ਨੂੰ ਸਰ ਭਾਜਪਾ ਜਿਹੜੀ ਹੈ ਨਾ, ਇੱਕ ਫਿਲਮ ਜੀ, ਆਈ ਸੀ ਮਾਲਾ ਮਾਲ ਜੀ, ਵੀਕਲੀ, ਬਸ ਉਹ ਦੇਖ ਲਿਓ। ਜੀ, ਬਿਲਕੁਲ ਪੂਰਾ ਤੋਲਦੇ ਨੇ ਭਾਈ। ਸੋ ਖੈਰ, ਖੁੱਲੇ ਫੰਡ ਨੇ, ਖੁੱਲੀਆਂ ਗੱਲਾਂ ਬਾਤਾਂ ਨੇ, ਜਾਣਾ ਕਿੱਧਰ ਨੂੰ ਹਾਂ, ਹੈ ਇਹ ਉੱਚੀਆਂ ਨੇ ਆਪਾਂ ਗੱਲਾਂ ਸਮਝ ਤੇਰੇ ਯਾਰ ਦੀਆਂ। ਯਾਰ ਦੀਆਂ। ਬਿਲਕੁਲ, ਅੱਗੇ ਚਲੀਏ ਤਾਂ ਉਧਰ ਸਰਕਾਰ ਨੇ ਇੱਕ ਮੀਡੀਆ ਅਦਾਰੇ ਦੇ ਉੱਪਰ ਚੰਗਾ ਕੱਲ ਦਾਬਾ ਪਾਇਆ, ਕਹਿੰਦੇ ਪੂਰੀ ਢਿਮਰੀ ਟੈਟ ਕਰਤੀ, ਹੋਟਲ ਕੀ ਪ੍ਰੈਸਾਂ ਕੀ ਸਾਰੀ ਜਗ੍ਹਾ ਜਾ ਬੜੇ ਜੀ। ਦੇਖੋ, ਉਹ ਗਰੁੱਪ ਹੈ ਪੰਜਾਬ ਕੇਸਰੀ, ਅਸੀਂ ਨਾਂ ਲਵਾਂਗੇ ਉਹਨਾਂ ਦਾ ਬਕਾਇਦਾ, ਕਿਉਂਕਿ ਉਹਨਾਂ ਦੀ ਲਿਖਤੀ ਚਿੱਠੀ ਸਾਡੇ ਕੋਲ ਹੈ, ਡਾਕੂਮੈਂਟ ਹੈ ਜਿਹੜਾ ਜੀ, ਕਿ ਉਹਨਾਂ ਨੇ ਗਵਰਨਰ ਨੂੰ ਲਿਖਿਆ ਹੋਇਆ। ਸੋ ਜਦੋਂ ਚੀਜ਼ ਦਸਤਾਵੇਜ਼ੀ ਹੈ ਤਾਂ ਅਸੀਂ ਉਹਨਾਂ ਦਾ ਨਾਂ ਲਵਾਂਗੇ ਗੁਰਪ੍ਰੀਤ। ਤੇ ਜੀ, ਜਿਹੜੇ ਜਗਬਾਣੀ ਵਾਲੇ ਆ ਉਹ ਤੁਹਾਨੂੰ ਪਤਾ ਹੀ ਆ, ਅਜੀਤ ਦੇ ਕੰਪੀਟੀਟਰ ਆ। ਤੇ ਬਿਲਕੁਲ, ਭਾਜੀ ਹੋਰਾਂ ਨਾਲ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਇਹ ਖਹਿੰਦੇ ਸੀ ਤੇ ਮੁੜ ਕੇ ਗੋਡਿਆਂ ਪਰ ਕੋਲ ਬਹਿੰਦੇ ਸੀ, ਤਸਵੀਰਾਂ ਨੇ।
ਜੀ, ਜੀ, ਖੁਦ ਨਿੱਜੀ ਤੌਰ ਤੇ ਜੇ ਤੁਸੀਂ ਦੇਖੋਗੇ ਮਾਨ ਸਾਹਿਬ ਨੇ ਇੱਕ ਤਰ੍ਹਾਂ ਨਾਲ ਬਰਜਿੰਦਰ ਸਿੰਘ ਹਮਦਰਦ ਹੋਰਾਂ ਤੇ ਨਿੱਜੀ ਹਮਲੇ ਤੱਕ ਕਰ ਦਿੱਤੇ ਸੀ, ਪਰ ਮੁੜ ਕੇ ਜੀ, ਸਾਮ ਦਾਮ ਦੰਡ ਵੇਤ ਵਾਲੇ ਸਮੇਤ ਸਾਰੀ ਉੱਥੇ ਵਿਸ਼ਕ ਹੈ। ਤੇ ਜੀ, ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਇੱਕ ਜੀ, ਪਾਸੇ ਸੁਲ੍ਹਾ ਤੇ ਦੂਜੇ ਪਾਸੇ ਬਲਾ ਬਲਾ। ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਇਕੱਲੇ ਇਸ ਪੱਖ ਨੂੰ ਜੋੜੀਏ। ਅਸਲ ਕਹਾਣੀ ਤੁਹਾਨੂੰ ਮੈਂ ਪਰਤ ਦੇ ਹੇਠੋਂ ਦੱਸ ਦਿੰਦਾ ਕਿ ਗੁਰਪ੍ਰੀਤ ਇੱਕ ਸਟੋਰੀ ਲਾਈ ਸੀ ਇਹਨਾਂ ਨੇ 3 ਕੇ 5 ਨੰਬਰ ਪੇਜ ਤੇ, ਸ਼ੀਸ਼ ਮਹਿਲ 2.0 ਵਾਲੀ, ਜੀ, ਅਕਤੂਬਰ ਚ। ਉਸ ਤੋਂ ਬਾਅਦ ਇਹਨਾਂ ਦੇ ਇਸ਼ਤਿਹਾਰ ਬੰਦ ਹੁੰਦੇ ਆ। ਉਸ ਤੋਂ ਬਾਅਦ ਫੇਰ ਮਤਲਬ ਕਿ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਚੱਲੀ ਜਾਂਦਾ ਕੰਮ, ਫੇਰ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ। ਵਿੱਚ ਦੀ ਇੱਕ ਵੱਡਾ ਪੱਤਰਕਾਰ ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਤੇ ਚਲਾ ਜਾਂਦਾ, ਉਹ ਤੋਂ ਪਹਿਲਾਂ ਸ਼ਾਇਦ ਦੀ ਗੱਲ ਆ, ਜੀ, ਪਰ ਉਹ ਵੀ ਇੱਕ ਮੈਟਰ ਹੈ ਕਿ ਉਹਨੂੰ ਵੀ ਇਹਨਾਂ ਨੇ ਮਤਲਬ ਕਿ ਥੋੜਾ ਕਿਹਾ ਬਈ ਯਾਰੋ, ਅਗਲੇ ਨੇ ਕਿਹਾ ਕਿ ਪਰਸਨਲ ਲਾਈਫ ਹੈ ਮੇਰੀ, ਕਿਉਂਕਿ ਜੀ, ਸਾਡੇ ਪਰਸਨਲ ਰਿਲੇਸ਼ਨ ਹੁੰਦੇ ਨਾ ਗੁਰਪ੍ਰੀਤ, ਤੁਹਾਡੇ ਵੀ ਹੋਣਗੇ ਨੇਤਾਵਾਂ ਨਾਲ, ਬਿਲਕੁਲ, ਯਾਰੀ ਦੋਸਤੀ ਹੁੰਦੀ ਆ। ਕਈ ਵਾਰ ਬਹਿ ਕੇ ਅਸੀਂ ਉੱਥੇ ਚਾਹ ਪਕੌੜੇ ਵੀ ਖਾ ਪੀ ਲੈਂਦੇ ਆ, ਕੰਮ ਆਪਦੀ ਜਗ੍ਹਾ ਹੁੰਦਾ ਹੈ, ਨਿੱਜੀ ਤਾਲੁਕਾਤ ਆਪਦੀ ਜਗ੍ਹਾ ਹੁੰਦੇ ਆ। ਜੀ, ਹਾਲਾਂਕਿ ਜੀ, ਮੈਂ ਇਹਨਾਂ ਚੀਜ਼ਾਂ ਤੋਂ ਪਰੇ ਰਹਿਣਾ, ਮੈਂ ਨਹੀਂ ਜਾਂਦਾ ਮਹਿਫਲਾਂ 'ਚ ਸਦਾ ਆਉਣ ਤੇ ਵੀ, ਪਰ ਕੁਝ ਪੱਤਰਕਾਰ ਜਾਂਦੇ, ਮੈਨੂੰ ਉਹਨਾਂ ਦੇ ਜਾਣ ਤੋਂ ਕੋਈ ਇਤਰਾਜ਼ ਨਹੀਂ। ਜੀ, ਕੱਲ ਨੂੰ ਮੈਂ ਕਿਸੇ ਧੀ ਪੁੱਤਰ ਦਾ ਵਿਆਹ ਕਰਾਂਗਾ ਗੁਰਪ੍ਰੀਤ, ਮੈਂ ਤੁਹਾਨੂੰ ਵੀ ਸੱਦਾਂਗਾ, ਮੈਂ ਲੀਡਰਾਂ ਨੂੰ ਵੀ ਜੀ, ਸੱਦ ਸਕਦਾ। ਉਹ ਤਾਂ ਆਪਣਾ ਇੱਕ ਸਮਾਜਿਕ ਵਰਤਾ ਹੈ ਨਾ। ਅੱਛਾ, ਉਹਦੇ ਜੀ, 'ਚ ਵੀ ਇਹਨਾਂ ਨੇ, ਅੱਛਾ ਫਿਰ ਇੱਕ ਖਾਸ ਸਿਫਾ ਸਲਾਰ ਆਪਣੇ ਵੀ ਕਦੇ ਖਾਸ ਰਹੇ ਨੇ, ਉਹ ਫਿਰ ਮੁੜ ਕੇ ਜਾਂਦੇ ਆ ਮਾਲਕਾਂ ਦੇ ਕੋਲ। ਅੱਛਾ, ਮਾਲਕਾਂ ਦੇ ਕੋਲ ਜਾਂਦੇ ਆ, ਗੱਲਬਾਤ ਸੈੱਟ ਹੋ ਜਾਂਦੀ ਆ। ਉਸ ਤੋਂ ਬਾਅਦ ਫਿਰ ਇਸ਼ਤਿਹਾਰ ਜਾਰੀ ਨਹੀਂ ਹੁੰਦੇ, ਪਰ ਹੁੰਦਾ ਕੀ ਆ ਕਿ ਆਤਿਸ਼ੀ ਵਾਲਾ ਮਾਮਲਾ ਉੱਠਦਾ ਬੀਤੇ ਦਿਨੀ। ਆਤਿਸ਼ੀ ਵਾਲੇ ਮਾਮਲੇ 'ਚ ਚੈੱਕ ਕਰ ਲਓ, ਜਗਬਾਣੀ ਨੇ ਜਾਨੀ ਪੰਜਾਬ ਕੇਸਰੀ ਗਰੁੱਪ ਨੇ ਪਹਿਲੇ ਦਿਨ ਤੋਂ ਸਟੋਰੀ ਨਹੀਂ ਲਾਈ, ਪਰ ਲੋਕਾਂ ਨੇ ਜਦੋਂ, ਕਿਉਂਕਿ ਜੀ, ਦੇਖੋ 7 ਲੱਖ ਕਾਪੀ ਜਾਂਦੀ ਹੈ ਉਹਨਾਂ ਦੀ, ਤਾਂ ਅਗਲਾ ਤਾਂ ਫੀਡਬੈਕ ਜੀ, ਦਊਗਾ ਜੀ, ਨਾ ਕਿ ਤੁਸੀਂ ਗੂੰਗੇ ਕਿਉਂ ਆ। ਜੀ, ਤਾਂ ਉਹਨਾਂ ਨੇ ਅਗਲੇ ਦਿਨ ਡਿਵੈਲਪ ਕਰਕੇ ਫਿਰ ਸਟੋਰੀ ਲਾ ਦਿੱਤੀ। ਉਸ ਤੋਂ ਬਾਅਦ ਆ ਕਹਾਣੀ ਵਿਗੜੀ ਜੇ ਕੁੱਲ ਮਿਲਾ ਕੇ ਆ ਲੱਬੋ ਲਵਾਬ ਆ। ਯਾਨੀ ਕਿਉਂਕਿ ਸਾਡੇ ਪੱਤਰਕਾਰਾਂ ਦੀ ਐਵੇਂ ਭਾਸ਼ਾ ਹੁੰਦੀ ਆ, ਉਹ ਜੀ ਇੱਕ ਅਦਾਰਾ ਫਲਾਣਾ ਟਮਕਾਣਾ, ਗੱਲ ਨੂੰ ਗੋਲ ਗੋਲ ਕਰੀ ਜਾਣਾ, ਆ ਅਸਲੀ ਕਹਾਣੀ। ਠੀਕ ਹੈ ਜੀ, ਇਹਨਾਂ ਨੇ ਬਹੁਤ ਜ਼ਿਆਦਾ, ਜੀ, ਇਹਨਾਂ ਦੇ 2-3 ਬੰਦੇ ਦਿੱਲੀ ਤੋਂ ਆ, 1-2 ਪੰਜਾਬ ਤੋਂ ਆ, ਇਹ ਤੇ ਲੱਗੇ ਪਏ ਨੇ ਸਾਹਿਬ, ਇਹ ਤੇ ਲੱਗੇ ਪਏ ਨੇ। ਮੈਂ ਇੱਕ ਗੱਲ ਅੱਜ ਵੀ ਜੀ, ਦੁਪਹਿਰੇ ਕਹੀ ਆ, ਅੱਜ ਇੱਥੇ ਵੀ ਕਹਿ ਦਿੰਦਾ ਕਿ ਗੁਰਪ੍ਰੀਤ, ਜੇਕਰ ਕੇਜਰੀਵਾਲ ਸਾਹਿਬ ਨੂੰ ਦੁਬਾਰਾ ਸ਼ਕਤੀ ਮਿਲੀ ਨਾ, ਇਹ ਐਸਾ ਜੀ, ਨਮੂਨਾ ਦਿਖਾ ਕੇ ਜਾਣਗੇ ਆਪਣੀ ਰਾਜ ਦਾ, ਤੁਸੀਂ ਯਾਦ ਰੱਖਣਾ ਹੈ ਮੇਰੀ ਗੱਲ, ਨਾ ਨੋਟ ਡਾਊਨ ਕਰਕੇ ਰੱਖ ਲਿਓ। ਐਸਾ ਜੀ, ਨਮੂਨਾ ਦਿਖਾਉਣਗੇ, ਤਾਂ ਟ੍ਰਿਲਰ ਹੈ ਹਲੇ, ਨਮੂਨਾ ਆਉਣਾ ਤਾਂ ਜੀ, ਬਾਕੀ ਹੈ, ਕਿਉਂਕਿ ਇਹਨਾਂ ਦਾ ਰਾਜ ਦਾ ਮਾਡਲ ਬਹੁਤ ਖਤਰਨਾਕ ਹੈ, ਅਤੀ ਖਤਰਨਾਕ ਹੈ। ਇਸ ਨੂੰ ਸਮਝਣ ਵਾਸਤੇ ਤੁਸੀਂ ਘੱਟੋ ਘੱਟ ਕੋਈ ਮਤਲਬ ਕਿ 2-4 ਦਿਨ ਦੀ ਰਿਸਰਚ ਕਰੋਗੇ ਨਾ, ਤਦ ਜਾ ਕੇ ਕਹਾਣੀ ਜਿਹੜੀ ਆ ਉਹ ਸਮਝ ਪੈਂਦੀ ਆ। ਤੋਂ ਖੈਰ ਇਹ ਆ ਕਿ ਬਈ ਇਹਨਾਂ ਨੂੰ ਵੀ ਬੋਲਣਾ ਚਾਹੀਦਾ, ਜਦੋਂ ਸਾਡੇ ਵਰਗਿਆਂ ਤੇ ਜੀ, ਭੀੜ ਪੈਂਦੀ ਆ ਨਾ, ਛੋਟੇ ਮੋਟੇ, ਅਸੀਂ ਤੇ ਮਾਮੂਲੀ ਇਨਸਾਨ ਆ ਨਾ ਗੁਰਪ੍ਰੀਤ, ਇਹ ਤੇ ਜੀ, ਵੱਡੇ ਲੋਕ ਆ। ਜੀ, ਜੀ, ਅਰੇ ਜਿਹੜੇ ਧੰਨਾ ਸੇਠ ਆ, ਉਦੋਂ ਮਹਿਫਲਾਂ 'ਚ ਬੈਠੇ ਹੁੰਦੇ, ਉਦੋਂ ਆਫਿਸਾਂ 'ਚ ਬੈਠੇ ਹੁੰਦੇ ਆ, ਜੇ ਕੋਈ ਖਬਰ ਭੇਜਦਾ ਵੀ ਆ ਪੱਤਰਕਾਰ ਹੇਠੋਂ, ਤਾਂ ਉਹ ਰੋਕੀ ਨਹੀਂ ਜਾਣੀ ਚਾਹੀਦੀ, ਖੁੱਲ ਕੇ ਬੋਲਣਾ ਚਾਹੀਦਾ। ਅੱਜ ਅਸੀਂ ਦੇਖੋ, ਮੈਂ ਹੋ ਸਕਦਾ ਕਿ ਜਗਬਾਣੀ ਦੀ ਪੱਤਰਕਾਰਤਾ ਜਾਂ ਇਹਨਾਂ ਚੀਜ਼ਾਂ ਨੂੰ ਲਾਈਕ ਕਰਦਾ ਹਾਂ, ਡਿਸਲਾਈਕ ਕਰਦਾ ਹਾਂ, ਮੇਰਾ ਕੰਮ ਕੋਈ ਲਾਈਕ ਕਰਦਾ ਹੋਏਗਾ, ਡਿਸਲਾਈਕ ਕਰਦਾ ਹੋਏਗਾ, ਪਰ ਗੱਲ ਇਹੀ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਚਲਾ ਸਕਦੇ। ਅਗਲਾ ਜਿੱਦਾਂ ਚੱਲਦਾ ਚੱਲਣ ਦਿਓ, ਲੋਕ ਉਹਨੂੰ ਜੱਜ ਕਰਨ, ਕੌਣ ਵਿਕਾਊ ਜੀ, ਹੈ ਕੌਣ ਟਿਕਾਊ ਹੈ, ਪਰ ਤੁਸੀਂ ਸੰਗੀ ਤੇ ਹੱਥ ਧਰ ਕੇ ਨਹੀਂ ਕਿਸੇ ਨੂੰ ਤੋੜ ਸਕਦੇ, ਜਿਵੇਂ ਸਾਨੂੰ ਕਿਹਾ ਜਾਂਦਾ ਹੈ। ਜੀ, ਔਰ ਸਾਡੇ ਬਾਰੇ, ਮੇਰੇ ਬਾਰੇ ਤੇ ਨਿੱਜੀ ਤੌਰ ਤੇ ਵੀ ਇਹਨਾਂ ਦੇ ਐਮਐਲਏ ਬੋਲਦੇ ਆ, ਨਾਂ ਲੈ ਲੈ ਕੇ ਬੋਲਦੇ ਆ ਜੀ, ਕਿ ਮਤਲਬ ਕਿ ਹਨਾ, ਪਰ ਅਸੀਂ ਨਹੀਂ ਬੋਲਦੇ ਉਹਨਾਂ ਦੀ ਬੋਲੀ, ਨਹੀਂ ਬੋਲਦੇ। ਅਸੀਂ ਕਹਿੰਦੇ ਆ ਕਿ ਤੁਸੀਂ 40 ਮਿੰਟ ਲੈ ਲਓ, ਆ ਜਾਓ ਸਾਡੇ ਬਰਾਬਰ, ਸਾਨੂੰ 4 ਮਿੰਟ ਦੇ ਦਿਓ, ਤੁਸੀਂ ਜੀ, ਆਪਦਾ ਗੁਣਗਾਨ ਕਰ ਲਓ, ਅਸੀਂ ਨਹੀਂ ਕਰਦੇ। ਤੁਸੀਂ ਗੁਣਗਾਨ ਕਰੋ, ਅਸੀਂ ਗੁਣਗਾਨ ਚੋਂ 4 ਮਿੰਟ ਲੈ ਲਾਂਗੇ ਤੁਹਾਡੇ, ਬਸ ਗੱਲ ਖਤਮ। ਤੁਹਾਡੇ ਕੋਲ ਪੀਆਰ ਹੈ, ਤੁਹਾਡੇ ਕੋਲ ਕਈ ਸੈਂਕੜੇ ਕਰੋੜ ਦਾ ਬਜਟ ਹੈ, ਤੁਸੀਂ ਆਪਣਾ ਗੁਣਗਾਨ ਕਰੋ। ਜੇ ਕੋਈ ਤੁਹਾਡੇ ਜੂਲੇ ਹੇਠ ਧੌਣ ਨਹੀਂ ਦਿੰਦਾ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਧੌਣ ਵੱਢ ਦੋਗੇ। ਬੜਾ ਖਤਰਨਾਕ ਦੌਰ ਹੈ, ਇਸ ਖਤਰਨਾਕ ਦੌਰ ਦੀ ਹੋਰ ਖਤਰਨਾਕਤਾ ਤੁਸੀਂ ਦੇਖਣੀ ਹੋਈ ਤੇ 27 ਤੋਂ 32 ਤੱਕ ਜੇ ਮੌਕਾ ਮਿਲਿਆ ਤੇ ਫਿਰ ਦੇਖਣਾ, ਫਿਰ ਗੱਲ ਕਰਾਂਗੇ। ਜੀ, ਦੇਖਦੇ ਹਾਂ ਬਣਦਾ ਕੀ ਹੈ ਇਹ ਸਾਰੇ ਦਾ। ਜਿਸ ਤਰੀਕੇ ਦੇ ਨਾਲ ਆਪਾਂ ਇਹ ਮੀਡੀਆ ਤੇ ਹੋ ਰਹੇ ਹਮਲੇ ਦੇਖ ਰਹੇ ਹਾਂ, ਐ ਲੱਗਦਾ ਵੀ ਇਹਨਾਂ ਨੇ ਖਬਰ ਕੋਈ ਕਰਨੀ ਨਹੀਂ ਦੇਣੀ, ਹੋਰ ਆਪਾਂ ਇਹ ਮੀਡੀਆ ਹੀ ਖੇਡੇ ਜਾਵਾਂਗੇ ਵੀ ਭਾਈ ਅੱਜ ਨਹੀਂ, ਨਹੀਂ, ਕੱਲ ਫਲਾਣੇ ਦੇਖੋ, ਮੀਡੀਆ ਨੂੰ ਘੇਰਿਆ ਸੀ, ਅੱਜ ਆ ਫਲਾਣੇ ਮੀਡੀਆ ਨੂੰ ਘੇਰਨ ਆ ਗਏ ਨੇ।
ਬਿਲਕੁਲ ਤੁਸੀਂ ਸਹੀ ਪਕੜੇ ਹੋ। ਇਹ ਬਿਲਕੁਲ ਭਾਜਪਾ ਵਾਲੇ ਪੈਟਰਨ ਤੇ ਚੱਲਦੇ ਆ। ਉਹ ਧਰਮ ਦੀ ਲਾਨੀਆਂ ਰਾਜਨੀਤੀ ਕਰਦੇ ਆ। ਇਹ ਆਪਣੇ ਆਪ ਨੂੰ ਧਰਮ ਨਿਰਪੱਖ ਐਲਾਨ ਕੇ ਇਹੋ ਜੀ ਰਾਜਨੀਤੀ ਕਰਦੇ ਆ। ਸੇਮ ਪੈਟਰਨ ਆ। ਉਹ ਐਲਾਨੀਆਂ ਕਰਦੇ, ਇਹ ਲਬਾਦੇ ਹੇਠ ਨਕਾਬ ਹੇਠਾਂ ਕਰਦੇ ਆ। ਅੱਛਾ ਤੁਸੀਂ ਦੇਖੋ ਨਾ, ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਤੁਸੀਂ ਅੱਜ ਅੱਛਾ ਇਹੋ ਜਿਹੀਆਂ ਵੈਬਸਾਈਟਾਂ ਇੰਪੈਨਲਡ ਕਰਵਾਈਆਂ ਨੇ ਕਿ ਜਿਹੜੀਆਂ ਪੂਜਾ.com ਤੇ ਫਲਾਣੀ, ਮੈਂ ਕਿਸ ਐਗਜ਼ਾਮਪਲ ਦੇ ਰਿਹਾ, ਮੈਨੂੰ ਸਭ ਇਹਨਾਂ ਜੀ ਜੀ ਕਹਾਣੀਆਂ ਦਾ ਪਤਾ ਹੈ ਕਿ ਜਿਨ੍ਹਾਂ ਦਾ ਮਤਲਬ ਕਿ ਪੈਸਾ ਧੇਲਾ ਬਾਹਰਲੀਆਂ ਸਟੇਟਾਂ ਵਾਲੇ ਲਈ ਜਾਂਦੇ ਨੇ ਇੱਕ ਐਡਰੈਸ ਔਰ ਤੋਂ ਇੱਥੋਂ। 10-10 ਚੱਲੀ ਜਾਂਦੀਆਂ ਨੇ ਜੀ ਕਹਿੰਦੇ। ਹਾਂਜੀ ਇੱਕ ਐਡਰੈਸ ਤੋਂ 10-10 ਵੈਬਸਾਈਟਾਂ ਚੱਲੀ ਜਾਂਦੀਆਂ ਨੇ ਜਿਹੜੀਆਂ ਹਾਂਜੀ ਇੰਪੈਨਲ ਦੀਆਂ। ਬਿਲਕੁਲ ਉਹ ਸਰਕਾਰੀ ਇਸ਼ਤਿਹਾਰ ਲੈ ਰਹੇ ਨੇ। ਅਤੇ ਬਿਲਕੁਲ ਤੁਹਾਨੂੰ ਪਤਾ 30% ਵਾਲਾ ਕੰਮ ਵੀ ਚੱਲਦਾ ਜੀ ਕਿ 100 ਰੁਪਈਆ ਤੁਹਾਨੂੰ ਦਿੱਤਾ, ਫਰਜ਼ ਕਰੋ ਪੰਜਾਬੀ ਰੇਡੀਓ ਯੂਐਸਏ ਨੂੰ 100 ਰੁਪਏ ਦਾ ਸਰਕਾਰੀ ਐਡ ਦਿੱਤਾ, ਤਾਂ ਉਹਦੇ ਜੀ ਚ 30 ਰੁਪਈਏ ਕੈਸ਼ ਲੈ ਲਿਆ। ਜੀ ਤਾਂ ਮਤਲਬ ਕਿ ਇਹ ਸਾਰਾ ਕੁਝ ਚੱਲ ਰਿਹਾ ਹੈ। ਤੇ ਇਹ ਸੇਮ ਜਿੱਦਾਂ ਕਹੀਏ ਨਾ ਆਪਾਂ ਕਿ ਸਪਰੈਸ ਵੀ ਕੀਤਾ ਜਾ ਰਿਹਾ, ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਪੀਐਮਓ ਦੇ ਵਿੱਚ ਬੈਠਾ ਇੱਕ ਬੰਦਾ ਜਿਹਦਾ ਪਿੱਛੇ ਜੇ ਜੀ ਵਿਵਾਦ ਬੜਾ ਹੋਇਆ ਸੀ, ਮੈਨੂੰ ਨਾਂ ਭੁੱਲ ਗਿਆ, ਨਹੀਂ ਨਾਂ ਲੈਣ ਤੋਂ ਮੈਂ ਗੁਰੇਜ਼ ਨਹੀਂ ਕਰਦਾ। ਤੁਹਾਨੂੰ ਪਤਾ ਪਿੱਛੇ ਜੇ ਉਹਦਾ ਕਾਫੀ ਰੌਲਾ ਪਿਆ ਸੀ, ਤੁਸੀਂ ਸਰਚ ਕਰ ਲੈਣਾ। ਅੱਛਾ ਤੇ ਉਹਦਾ ਵੀ ਇਹੋ ਕੰਮ ਆ ਕਿ ਉਹਨੇ ਪੱਤਰਕਾਰਾਂ ਦੇ ਗਰੁੱਪ 'ਚ ਸਵੇਰੇ ਏਜੰਡਾ ਭੇਜ ਦੇਣਾ। ਐਂ ਦੱਸਦੇ ਆ ਜੀ 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 ਕਿ ਪੱਤਰਕਾਰਾਂ ਨੂੰ ਏਜੰਡਾ ਆਉਂਦਾ, ਬਸ ਜੇ ਤੁਸੀਂ ਉਸ ਏਜੰਡੇ ਨੂੰ ਇੱਥੇ ਵੀ ਸਵੀਕਾਰ ਕਰ ਲਓ, ਇੱਥੇ ਵੀ ਆਇਆ ਕਰੇਗਾ ਆਉਣ ਵਾਲੇ ਸਮੇਂ 'ਚ ਜੀ ਕਿ ਤੁਹਾਨੂੰ ਸਵੇਰੇ ਏਜੰਡਾ ਮਿਲ ਜਾਏਗਾ। ਜਾਂ ਤਾਂ ਉਸ ਏਜੰਡੇ ਨੂੰ ਰਨ ਕਰੋ, ਨਹੀਂ ਤਾਂ ਤੁਸੀਂ ਰਨ ਹੋ ਜਾਓ। ਜੀ ਇਹ ਕੁਝ ਚੱਲਦਾ ਹੈ ਇੱਥੇ। ਹਿਸਾਬ ਕਿਤਾਬ ਹੋਰ ਹੀ ਹੋਇਆ ਪਿਆ ਹੈ। ਪਤਾ ਨਹੀਂ ਕੀ ਬਣੂਗਾ ਅੱਗੇ ਜਾ ਕੇ। ਜਿਵੇਂ ਜਿਵੇਂ 27 ਲਾਗੇ ਆਊਗੀ ਤਾਂ ਇਹ ਮੈਨੂੰ ਲੱਗਦਾ ਵੀ ਇਹ ਟਿਮਰੀ ਪਤਾ ਨਹੀਂ ਕਿੱਧਰ ਕਿੱਧਰ ਨੂੰ ਜਾਊ। ਦੇਖਦੇ ਆ। ਖੈਰ ਅੱਗੇ ਚਲੀਏ ਤਾਂ ਉਧਰ ਵੜਿੰਗ ਨੇ ਮਨਪ੍ਰੀਤ ਬਾਦਲ ਦਾ ਜਵਾਬ ਦਿੱਤਾ ਹੈ। ਸ਼ਾਇਦ ਬਾਦਲ ਹੁਣੀ ਕਹਿ ਰਹੇ ਸੀ ਵੀ ਮੈਂ ਕਿਹੜਾ ਰਾਜਾ ਵੜਿੰਗਾ, ਮੈਨੂੰ ਜੋੜ ਤੋੜ ਬਹੁਤ ਆਉਂਦੇ ਨੇ। ਖੈਰ ਉਹ ਮੰਤਰੀ ਉਹਨਾਂ ਦੇ ਕੋਲ ਵਿਭਾਗ ਵੀ ਉਹ ਰਿਹਾ ਜਿਹਦੇ ਚ ਕਰਨਾ ਹੀ ਜੋੜ ਤੋੜ ਹੀ ਹੁੰਦਾ। ਬਿਲਕੁਲ ਰਾਜਾ ਵੜਿੰਗ ਹੋਰਾਂ ਨੇ ਤਨਜ਼ ਕੱਸਿਆ, ਸੰਖੇਪ ਦੇ ਵਿੱਚ ਰੱਖੀ ਹੈ। ਤਾਂ ਰਾਜਾ ਜੀ ਵੜਿੰਗ ਕਹਿੰਦੇ ਕਿ ਬਈ ਮੈਂ ਵਿੱਤ ਮੰਤਰੀ ਰਹਿੰਦੇ ਆ, ਬੇਸ਼ੱਕ ਚਲੋ ਮੈਥਮੈਟਿਕਸ 'ਚ ਮੈਂ ਕਮਜ਼ੋਰ ਹੋ ਸਕਦਾ, ਘੱਟ ਪੜ੍ਹਿਆ ਲਿਖਿਆ ਹੋ ਸਕਦਾ, ਬਟ ਜੀ ਮੈਂ ਇਹਨਾਂ ਵਾਂਗੂ ਮੰਤਰੀ ਰਹਿੰਦੇ ਆ ਡਾਇਨਿੰਗ ਟੇਬਲ ਤੱਕ ਨਹੀਂ ਚੁੱਕ ਕੇ ਲੈ ਗਿਆ। ਰਾਜਾ ਵੜਿੰਗ ਵੀ ਕਮਾਲ ਦੇ ਬੰਦੇ ਆ। ਮਤਲਬ ਹੂੰ ਕਿ ਉਹਨਾਂ ਨੇ ਵੀ ਤੰਜ਼ ਕੱਸਿਆ। ਤੁਹਾਨੂੰ ਯਾਦ ਹੋਣਾ ਨਾ ਕਿ ਜਦੋਂ ਸਰਕਾਰ ਬਦਲੀ ਆ ਤਾਂ ਬਿਲਕੁਲ ਵਿੱਤ ਮੰਤਰੀ ਰਹਿੰਦੇ ਆ, ਜੋ ਇਹਨਾਂ ਦੀ ਕੋਠੀ ਸੀ, ਰਿਹਾਇਸ਼ ਸੀ, ਉੱਥੋਂ ਇੱਕ ਫਰਨੀਚਰ ਜਿਹੜਾ ਕਿ ਬੜਾ ਆਲਾਸ਼ਾਨ ਫਰਨੀਚਰ ਸੀ, ਉਹਦੇ ਲਿਜਾਣ ਦੀ ਖਬਰ ਸੀ। ਬਾਅਦ ਚ ਪਰ ਪੈਸੇ ਦੇਣ ਤੇ ਗੱਲ ਮੁੱਕੀ ਸੀ ਸ਼ਾਇਦ। ਹਾਂਜੀ ਹਾਂਜੀ ਕੁਛ ਇਸ ਤਰ੍ਹਾਂ ਹੋਇਆ ਕਿ ਸੈਟਲਮੈਂਟ ਹੋਈ। ਤਾਂ ਕਹਿਣ ਦਾ ਜੀ ਮਤਲਬ ਇਹ ਹੈ ਕਿ ਰਾਜਾ ਵੜਿੰਗ ਨੇ ਜਵਾਬ ਦਿੱਤਾ ਹੈ। ਤੇ ਮਨਪ੍ਰੀਤ ਬਾਦਲ ਨੂੰ ਕਹਿੰਦੇ ਕਿ ਬਠਿੰਡਾ ਦੇ ਲੋਕਾਂ ਨੇ ਤੇ ਬਾਈ ਪੀਪਾ ਮੰਤਰੀ ਦਾ ਨਾਮ ਦਿੱਤਾ ਸੀਗਾ, ਤੇ ਜਿਹੜਾ ਜੀ 8 ਸਾਲ ਵਿੱਤ ਮੰਤਰੀ ਰਿਹਾ 64,000 ਵੋਟਾਂ ਨਾਲ ਉਹਨੂੰ ਹਰਾ ਦਿੱਤਾ। ਬਈ ਫਾਈਨੈਂਸ ਮਿਨਿਸਟਰ ਰਹਿੰਦਿਆਂ ਬੰਦੇ ਨੇ ਬੇੜਾ ਗਰਕ ਕਰ ਦਿੱਤਾ। ਤਾਂ ਖੈਰ ਜੀ ਇਹ ਤੇ ਦੇਖੋ ਸਿਆਸੀ ਮਿਹਣੇਬਾਜ਼ੀ ਆ। ਮੈਂ ਸਮਝਦਾ ਕਿ ਰਾਜਾ ਵੜਿੰਗ ਹਾਲੇ ਵੀ ਆਪਣੇ ਆਪ ਤੇ ਕੰਮ ਕਰਨ, ਹਾਲੇ ਵੀ ਆਪਣੀਆਂ ਕੁਝ ਚੀਜ਼ਾਂ ਨੂੰ ਠੀਕ ਕਰਨ, ਤਾਂ ਉਹ ਮਤਲਬ ਕਿ ਪ੍ਰਸੰਗਕ ਹੋ ਸਕਦੇ ਆ ਰਾਜਨੀਤੀ 'ਚ। ਅਦਰਵਾਈਜ਼ ਇਦਾਂ ਦੇ ਜਦੋਂ ਫਿਰ ਮਜ਼ਾਕ ਬਣਨ ਲੱਗ ਜਾਂਦੇ ਆ। ਤੁਹਾਨੂੰ ਯਾਦ ਹੋਣਾ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਇਹ ਸਭ ਕੁਝ ਵਾਪਰਿਆ ਸੀਗਾ ਵੀ ਸੜਕਾਂ ਤੇ ਬੰਬ ਸੁੱਟ ਦਿਓ, ਪਾਣੀ 'ਚ ਬੱਸਾਂ ਚਲਾ ਦਿਆਂਗੇ, ਚੰਦ ਤੇ ਰੈਲੀ ਕਰ ਦਿਆਂਗੇ, ਮੰਗਲ ਤੇ ਰੈਲੀ ਕਰ ਦਿਆਂਗੇ, ਵਗੈਰਾ ਵਗੈਰਾ। ਤਾਂ ਫਿਰ ਸੁਖਬੀਰ ਸਿੰਘ ਬਾਦਲ ਮਜ਼ਾਕ ਦੇ ਪਾਤਰ ਬਣ ਗਏ ਸੀ ਜੀ ਤੇ ਉਹਨਾਂ ਨੂੰ ਇੱਕ ਨਾਂ ਦਿੱਤਾ ਗਿਆ ਸੀ, ਬੜਾ ਪੁੱਠਾ ਨਾਮ ਦਿੱਤਾ ਗਿਆ ਸੀ, ਤੁਹਾਨੂੰ ਯਾਦ ਹੋਣਾ। ਤਾਂ ਕਹਿਣ ਦਾ ਮਤਲਬ ਹੈ ਕਿ ਫਿਰ ਉਸ ਕਹਿ ਲਓ ਕਿ ਜੋ ਛਵੀ ਸੀ ਉਹਦੇ ਚੋਂ ਨਿਕਲ ਲੱਗਿਆ, ਉਹਨਾਂ ਨੂੰ ਬਹੁਤ ਸਮਾਂ ਲੱਗਿਆ। ਹੁਣ ਥੋੜਾ ਥੋੜਾ ਉਹ ਨਿਕਲੇ ਨੇ। ਇਸ ਕਰਕੇ ਜੀ ਮੈਂ ਸਮਝਦਾ ਕਿ ਰਾਜਾ ਵੜਿੰਗ ਪ੍ਰਤੀ ਮੇਰੀ ਇਹ ਚਿੰਤਾ ਹੈ ਕਿ ਕਿਤੇ ਉਹ ਜਿਹੜਾ ਇੱਕ ਸਬ ਟਾਈਟਲ ਦਿੱਤਾ ਜਾਂਦਾ ਸੀ ਨਾਂ ਦੇ ਵਿੱਚ, ਕਿਤੇ ਰਾਜਾ ਵੜਿੰਗ ਜੀ ਨੂੰ ਇਸ ਤਰ੍ਹਾਂ ਦੀ ਛਵੀ ਦਾ ਨਾ ਸਾਹਮਣਾ ਕਰਨਾ ਪਵੇ ਇਨ ਫਿਊਚਰ। ਜੀ ਜੀ ਉਧਰ ਵਿਧਾਇਕਾਂ ਨੂੰ ਚੁੱਪ ਚਪੀਤੇ ਪੈਰੋਲ ਮਿਲੀ, ਵਿਧਾਇਕ ਨੂੰ ਚੁੱਪ ਚਪੀਤੇ ਪੈਰੋਲ ਮਿਲੀ ਹੈ ਜੀ। ਕਿਹੜਾ ਵਿਧਾਇਕ ਹੈ? ਹਾਂਜੀ ਮਨਜਿੰਦਰ ਸਿੰਘ ਲਾਲਪੁਰਾ, ਕਿਉਂਕਿ ਜੇਲ੍ਹ ਦੇ ਵਿੱਚ ਜੀ ਇੱਕੋ ਇੱਕ ਵਿਧਾਇਕ ਆਪਣੇ ਪੰਜਾਬ ਦਾ ਸਿਟਿੰਗ ਐਮਐਲਏ ਆ ਨਾ, ਤੇ ਜੀ ਦੂਜਾ ਤੇ ਸਾਬਕਾ ਐਮਐਲਏ ਆ ਵਿਕਰਮ ਮਜੀਠੀਆ। ਤੋਂ ਚੁੱਪ ਚਪੀਤੇ ਪੈਰੋਲ ਮਿਲ ਗਈ ਹੈ ਇਹਨਾਂ ਨੂੰ, ਦੱਸਦੇ ਆ 4 ਕੇ 5 ਹਫ਼ਤਿਆਂ ਦੀ। ਤਾਂ ਪਰ ਗੁਰਪ੍ਰੀਤ ਜੀ ਇਹਦੇ ਤੋਂ ਵੀ ਇੱਕ ਅਗਾਂਹ ਦੀ ਖਬਰ ਹੈ ਮੇਰੇ ਕੋਲ। ਮੇਰੇ ਇੱਕ ਦੋਸਤ ਨੇ, ਅਸੀਂ ਇਕੱਠੇ ਹੀ ਕੰਮ ਕਰਦੇ ਆਏ ਹਾਂ ਸ਼ੁਰੂ ਤੋਂ ਇੱਕ ਅਦਾਰੇ ਦੇ ਵਿੱਚ, ਤਾਂ ਬਹੁਤ ਲੰਬੇ ਸਮੇਂ ਤੋਂ। ਤਾਂ ਜੀ ਉਹਨਾਂ ਨੇ ਆਰਟੀਆਈ ਪਾਈ। ਆਰਟੀਆਈ ਪਾ ਕੇ ਸੈਕਟਰੀਏਟ ਜਿਹੜਾ ਹੈਗਾ ਸਕੱਤਰੇਤ ਕਹਿ ਲਓ ਵਿਧਾਨ ਸਭਾ ਦਾ, ਉਹਨੂੰ ਪੁੱਛਿਆ ਕਿ ਬਾਈ ਕਿੰਨਾ
ਕਿੰਨਾ ਸਮਾਂ ਜੇ ਕੈਦ ਹੋ ਜਾਵੇ ਤਾਂ ਬੰਦੇ ਦੀ ਮੈਂਬਰਸ਼ਿਪ ਜਾਂਦੀ ਆ, ਜਾਂ ਮਨਜਿੰਦਰ ਸਿੰਘ ਲਾਲਪੁਰਾ ਦਾ ਸਟੇਟਸ ਕੀ ਆ, ਤਾਂ ਅੱਗੋਂ ਜਵਾਬ ਪਤਾ ਕੀ ਆਇਆ ਕਿ ਮਨਜਿੰਦਰ ਸਿੰਘ ਲਾਲਪੁਰਾ ਜੀ ਹਾਲੇ ਵੀ ਵਿਧਾਇਕ ਹਨ, ਅਤੇ ਨਾਲ ਜੀ, ਦੂਜਾ ਜਵਾਬ ਸੁਣਿਓ, ਕਹਿੰਦੇ ਬਾਕੀ ਤੁਸੀਂ ਲੋਕ ਪ੍ਰਤੀਨਿਧੀ ਐਕਟ ਦੇ ਵਿੱਚ ਜਾ ਕੇ ਦੇਖ ਲਓ, ਲਓ ਕਰ ਲਓ, ਘਿਓ ਨੂੰ ਭਾਂਡਾ ਕੇ ਪੁਣ ਕੇ ਆਏਗਾ। ਤਾਂ ਮਤਲਬ ਕਿ ਇਹ ਹਾਲ ਆ ਇਹਨਾਂ ਦਾ, ਕਿ ਚੁੱਪ ਚਪੀਤੇ ਪੈਰੋਲ ਦੇਣ ਦਾ ਇਹਨਾਂ ਦਾ ਮਕਸਦ ਇਹ ਹੋ ਰਿਹਾ ਕਿ ਰੌਲਾ ਪਏਗਾ, ਲੋਕ ਫੇਰ ਸਵਾਲ ਕਰਨਗੇ ਕਿ ਬਈ ਇਹਦੀ ਮੈਂਬਰਸ਼ਿਪ ਰੱਦ ਕਿਉਂ ਨਹੀਂ ਕੀਤੀ, ਤੇ ਸਵਾਲ ਕਰਨਗੇ ਕਿ ਪਹਿਲੀ ਛੁੱਟੀ ਆਮ ਕੈਦੀ ਦੀ ਸਾਲ ਡੇਢ ਸਾਲ ਦੇ ਵਿੱਚ ਪੂਰੀ ਹੁੰਦੀ ਆ, ਪ੍ਰਵਾਨ ਹੁੰਦੀ ਆ, ਕਿ ਇਹਨਾਂ ਦੀ ਜਿਵੇਂ ਹੀ ਛੁੱਟੀ ਤੋੜਨ ਦੀ ਮਿਆਦ ਪੂਰੀ ਹੋਈ, ਨਾਲ ਦੀ ਨਾਲ ਛੁੱਟੀ ਵੀ ਆ ਗਏ। ਜੀ, ਬਿਲਕੁਲ। ਸੋ ਇਸੇ ਦੇ ਨਾਲ ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਲਾਉਂਦੇ ਹਾਂ ਜੀ ਵਿਰਾਮ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਗੁਰਪ੍ਰੀਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।